ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ। ਖਬਰ 'ਤੇ ਨਜ਼ਰ ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500। ਨਾਲ ਹੀ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਤਾਰਾ ਸਿੰਘ ਮਰਾਹਰ ਕਲੋਵਸ, ਗੁਰਪਾਲ ਸਿੰਘ ਸੰਧੂ ਐਂਟੀਲੋ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਜੀਐਨ ਟਾਇਰਾਂ ਨੂੰ ਵਾਲੇ, ਜਿਨ੍ਹਾਂ ਦੀਆਂ 2 ਲੋਕੇਸ਼ਨ ਨੇ ਸੈਂਟਰ ਨੈਲਾ ਮਟੇਦਾ ਦੇ ਵਿੱਚ, ਕਾਲ ਨੇ ਮਸੋਤਾ 209-270-0113, ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ। ਹੋਰ ਜਾਣਕਾਰੀ ਲਈ ਕਾਲ ਅਜੀਤ ਅਟਵਾਲ 559-374-4541। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਪ੍ਰਧਾਨ ਮੰਤਰੀ ਮੋਦੀ ਹੁਣਾਂ ਦਾ ਬਿਆਨ ਆਇਆ, ਕਹਿੰਦੇ ਵੀ ਸਾਨੂੰ ਖੁਸ਼ੀ ਆ ਵੀ ਕਰਤਾਰਪੁਰ ਕੋਰੀਡੋਰ ਮੁਕੰਮਲ ਹੋਣ ਜਾ ਰਿਹਾ। ਬਿਲਕੁਲ ਜੀ, ਉਹਨਾਂ ਨੇ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਸੰਕੇਤ ਦੇ ਦਿੱਤਾ ਕਿ ਕੰਮ ਵਾਕਿਆ ਹੀ ਕੰਢਿਆਂ ਤੇ ਆ। ਹੁਣ ਜਿਵੇਂ ਆਪਾਂ ਪੰਜਾਬੀ ਆਖਦੇ ਨੇ, ਜਦੋਂ ਕੰਮ ਮੁੱਕਣ ਤੇ ਹੁੰਦਾ ਕਿ ਕੰਮ ਐਨ ਕੰਢਿਆਂ ਤੇ ਆ ਚੁੱਕਾ ਹੈ, ਤੇ ਇਹ ਸੰਕੇਤ ਹੈ, ਸ਼ੁਭ ਸੰਕੇਤ ਹੈ ਕਿ ਸਾਰਾ ਕੁਛ ਹੈ ਜਿਹੜਾ ਵਕਤ ਰਹਿੰਦਿਆਂ ਨੇਪਰੇ ਚੜ ਜਾਏਗਾ। ਉਹਦਾ ਮੇਰੇ ਖਿਆਲ ਦੇ ਨਾਲ ਇਹ ਜੋ ਕੱਲ ਵਫਦ ਆਇਆ ਸੀਗਾ ਕੇਂਦਰ ਤੋਂ, ਸ਼ਾਇਦ ਉਹਨਾਂ ਦੀ ਜਿਹੜੀ ਰਿਪੋਰਟ ਗਈ ਆ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਅੱਜ ਇਹ ਜਿਹੜੀ ਗੱਲ ਆਖੀ ਆ। ਵੈਸੇ ਇਹ ਕੁਰੂਕਸ਼ੇਤਰ ਦੇ ਨੇੜੇ ਆਏ ਸੀ। ਕੁਰੂਕਸ਼ੇਤਰ ਇੱਕ ਐਸਾ ਇਲਾਕਾ ਹਰਿਆਣੇ ਦੇ ਵਿੱਚ ਜਿਹਦੇ 'ਚ ਪੰਜਾਬੀਆਂ ਦੀ ਜਾਂ ਖਾਸ ਤੌਰ ਤੇ ਸਿੱਖਾਂ ਦੀ ਆਬਾਦੀ ਹੈ, ਤਾਂ ਉਹ ਦੇਖ ਲੈਂਦੇ ਆ ਕਿ ਕਿਸ ਥਾਂ ਤੇ ਕਿਸ ਤਰ੍ਹਾਂ ਦਾ ਸੰਬੋਧਨ ਕਰਨਾ ਹੈ, ਕਿਉਂਕਿ ਪ੍ਰਧਾਨ ਮੰਤਰੀ ਦਾ ਭਾਸ਼ਣ ਕੋਈ ਸਧਾਰਨ ਜਿਹੀ ਗੱਲ ਨਹੀਂ ਹੁੰਦੀ, ਬਹੁਤ ਮੱਥਾ ਖਪਾਈ ਹੁੰਦੀ ਹੈ ਇਹੋ ਜਿਹੇ ਮਾਮਲਿਆਂ 'ਚ। ਤਾਂ ਕਹਿਣ ਦਾ ਮਤਲਬ ਹੈ ਕਿ ਜੇ ਉਹਨਾਂ ਨੇ ਆਪਣੇ ਸੰਬੋਧਨ ਦੇ ਵਿੱਚ ਵਿਸ਼ੇਸ਼ ਤੌਰ ਤੇ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਜ਼ਿਕਰ ਕੀਤਾ, ਤਾਂ ਇਹਦੇ ਪਿੱਛੇ ਕੋਈ ਨਾ ਕੋਈ ਤਰਕ ਜ਼ਰੂਰ ਹੈ, ਇਹਦੇ ਪਿੱਛੇ ਕੋਈ ਨਾ ਕੋਈ ਹਾਂ ਪੱਖੀ ਹੁੰਗਾਰਾ ਜ਼ਰੂਰ ਹੈ। ਹਾਂ ਪੱਖੀ ਹੁੰਗਾਰਾ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਵਿਚਲੀ ਖਬਰਾਂ ਆ ਰਹੀਆਂ ਸੀਗੀਆਂ ਕਿ ਪ੍ਰਧਾਨ ਮੰਤਰੀ ਦਾ ਦਫ਼ਤਰ ਲਗਾਤਾਰ ਯਤਨਸ਼ੀਲ ਹੈ ਕਿ ਕਿਸੇ ਤਰੀਕੇ ਦੇ ਨਾਲ ਇਹ ਡੇਟ ਹੈ ਜਿਹੜੀ 9 ਨਵੰਬਰ ਵਾਲੀ, ਉਹਨੂੰ ਤਬਦੀਲ ਕਰਾ ਲਿਆ ਜਾਵੇ, ਬਦਲਾ ਲਿਆ ਜਾਵੇ। ਤਾਂ ਇਹ ਇੱਕ ਕਿਤੇ ਨਾ ਕਿਤੇ ਥੋੜ੍ਹੀ ਜਿਹੀ ਸੰਭਾਵਨਾ ਬਣ ਗਈ ਸੀਗੀ ਕਿ ਸ਼ਾਇਦ ਲੇਟ ਫੇਟ ਮਸਲਾ ਹੋ ਜਾਵੇ, ਪਰ ਬਾਅਦ ਦੇ ਵਿੱਚ ਹੁਣ ਜਿੱਦਾਂ ਇਹ ਚੀਜ਼ਾਂ ਬਦਲਦੀਆਂ ਪਈਆਂ ਨੇ ਤਾਂ ਸੰਕੇਤ ਉਹਨਾਂ ਨੇ ਇਹੋ ਦਿੱਤਾ ਕਿ ਮਾਮਲਾ ਜਿਹੜਾ ਉਹ ਸਭ ਸੈੱਟ ਆ। ਤੇ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਖੁਸ਼ਕਿਸਮਤ ਹਾਂ ਜਿਨ੍ਹਾਂ ਨੇ 7 ਦਹਾਕਿਆਂ ਤੋਂ ਚੱਲੀ ਆ ਰਹੀ ਸਿਆਸੀ ਤੇ ਰਣਨੀਤਿਕ ਅਸਫਲਤਾ ਨੂੰ ਹੱਲ ਕਰ ਲਿਆ ਹੈ। ਮਤਲਬ ਕ੍ਰੈਡਿਟ ਉਹ ਆਪਾਂ ਲੈਣਾ ਨਹੀਂ ਭੁੱਲੇ। ਕ੍ਰੈਡਿਟ ਤੇ ਚਲੋ ਇੰਨਾ ਕੁ ਤੇ ਬਣਦਾ ਵੀ ਹੈ ਇਸ ਸਰਕਾਰ ਦਾ, ਤੇ ਸ਼ੁਕਰਗੁਜ਼ਾਰੀ ਕਰਨੀ ਚਾਹੀਦੀ ਹੈ ਕਿ ਚਲੋ ਤਮਾਮ ਕਸ਼ੀਦਗੀਆਂ, ਤਮਾਮ ਤਲਖੀਆਂ ਜਿਹੜੀਆਂ ਸੀ ਉਹ ਪਾਸੇ ਰੱਖ ਕੇ ਇਹਨਾਂ ਨੇ ਚਲੋ ਹਾਂ ਪੱਖੀ ਰਵੱਈਆ ਰੱਖਿਆ। ਤਾਂ ਖੈਰ ਹੁਣ ਦੂਜੀ ਚੀਜ਼ ਜਿਹੜੀ ਇੱਕ ਇਸ ਵੇਲੇ ਸਵਾਲ ਦੇ ਰੂਪ ਦੇ ਵਿੱਚ ਸਭਨਾਂ ਦੇ ਸਾਹਮਣੇ ਆ, ਉਹ ਇਹ ਆ ਕਿ ਕੀ ਪ੍ਰਧਾਨ ਮੰਤਰੀ ਸ਼ਿਰਕਤ ਕਰਨਗੇ SGPC ਦੀ ਸਟੇਜ ਤੇ ਜਾਂ ਸਰਕਾਰ ਦੀ ਸਟੇਜ ਤੇ, ਕਿਉਂਕਿ ਇਹ ਵੀ ਇੱਕ ਰੌਲਾ ਹੈ ਨਾ, ਕਿਉਂਕਿ ਸੰਭਾਵਨਾ ਤੇ ਇਹ ਬਣੀ ਪਈ ਆ ਕਿ ਸ਼ਾਇਦ ਸਟੇਜ ਜਿਹੜੀ ਆ ਉਹ ਇੱਕ ਨਹੀਂ ਹੋਊਗੀ। ਤਾਂ ਜੇ ਮੰਨ ਲਓ ਸਟੇਜਾਂ 2 ਹੁੰਦੀਆਂ ਨੇ ਤਾਂ ਕੀ ਪ੍ਰਧਾਨ ਮੰਤਰੀ ਉੱਧਰ ਜਾਣਗੇ ਕਿ ਉੱਧਰ ਜਾਣਗੇ, ਜਾਂ ਪ੍ਰਧਾਨ ਮੰਤਰੀ ਦੋਵਾਂ ਹੀ ਸਟੇਜਾਂ ਤੇ ਫੇਰਾ ਪਾਉਣਗੇ। ਤੇ ਜੇ ਇੱਕ ਤੇ ਜਾਂਦੇ ਆ ਤਾਂ ਫਿਰ ਤੁਹਾਨੂੰ ਪਤਾ ਹੀ ਆ ਕਿ ਜਿਹਦੇ ਵੱਲ ਜਾਣਗੇ ਉਹਦਾ ਕੀ ਸਟੇਟਸ ਹੋਊਗਾ, ਤੇ ਜਿਹਨਾਂ ਨੂੰ ਨਜ਼ਰ ਅੰਦਾਜ਼ ਕਰਨਗੇ ਉਹਨਾਂ ਦਾ ਕੀ ਹੱਲ ਹੋਊਗਾ। ਖੈਰ ਇਹ ਜ਼ਰੂਰ ਇੱਕ ਸਵਾਲ ਰਹੂਗਾ। ਉਹਦਾ ਸਾਫ਼ ਹੋ ਗਿਆ ਕਿ ਕੰਮ ਹੈ ਜਿਹੜਾ ਵਕਤ ਰਹਿੰਦਾ ਲਿਟਰੇਚਰ ਦੀ, ਕਿਉਂਕਿ ਪ੍ਰਧਾਨ ਮੰਤਰੀ ਦਫ਼ਤਰ ਨੂੰ ਕੱਲ ਹੋਮ ਸੈਕਟਰੀ ਨੇ ਰਿਪੋਰਟ ਦਿੱਤੀ ਹੋਣੀ ਹੈ, ਤਾਂ ਉਸੇ ਆਧਾਰ ਤੇ ਇਹਨਾਂ ਨੇ ਇਹ ਸੰਬੋਧਨ ਕੀਤਾ। ਬਾਕੀ ਇਹਨਾਂ ਨੇ ਕੋਈ ਡੈਡਲਾਈਨ ਨਹੀਂ ਦਿੱਤੀ। ਇਹ ਵਿਸ਼ੇਸ਼ ਨੋਟ ਵਾਲੀ ਗੱਲ ਆ ਕਿ ਇਹਨਾਂ ਨੇ ਕੋਈ ਡੈਡਲਾਈਨ ਨਹੀਂ ਦਿੱਤੀ ਕਿ ਇੰਨੇ ਦਿਨਾਂ ਤੱਕ ਇਹ ਕੰਮ ਹੈ ਜਿਹੜਾ ਉਹ ਸਾਰਾ ਨੇਪਰੇ ਚੜ੍ਹ ਜੂ। ਉਸ ਤਰ੍ਹਾਂ ਦੱਸਦੇ ਆ ਕਿ ਕੰਮ ਤਕਰੀਬਨ ਨੇਪਰੇ ਚੜ੍ਹਿਆ ਪਿਆ, ਉਹ ਥੋੜ੍ਹਾ ਜਿਹਾ ਹੱਲਾ ਮਾਰਨ ਦੀ ਲੋੜ ਆ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਧਾਰਾ 370 ਨੂੰ ਹਟਾਉਣ ਮਗਰੋਂ ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਪ੍ਰਦਰਸ਼ਨ, ਫਾਰੂਕ ਅਬਦੁੱਲਾ ਦੀ ਭੈਣ ਅਤੇ ਧੀ ਹਿਰਾਸਤ ਦੇ ਵਿੱਚ। ਦੇਖੋ, ਜੰਮੂ ਕਸ਼ਮੀਰ ਦੇ ਵਿੱਚ ਕੁਛ ਖੁੱਲ੍ਹ ਦਿੱਤੀ ਗਈ ਆ, ਕੁਛ ਮਾਮਲਿਆਂ ਦੇ ਵਿੱਚ ਢਿੱਲ ਦਿੱਤੀ ਗਈ ਆ। ਮੇਰੇ ਖਿਆਲ ਦੇ ਨਾਲ ਤਕਰੀਬਨ 2 ਮਹੀਨਿਆਂ ਤੋਂ ਵੱਧ ਸਮੇਂ ਤੋਂ ਬਾਅਦ, ਸ਼ਾਇਦ 72 ਦਿਨਾਂ ਬਾਅਦ ਇੱਥੇ ਪੋਸਟ ਪੇਡ ਮੋਬਾਈਲ ਸੇਵਾ ਜਿਹੜੀ ਆ ਉਹ ਬਹਾਲ ਕੀਤੀ ਗਈ ਆ। ਬਹੁਤ ਲੰਮਾ ਰਕਬਾ ਹੋ ਜਾਂਦਾ ਕਿਸੇ ਵੀ ਖਿੱਤੇ ਲਈ, ਕਿਸੇ ਵੀ ਸਟੇਟ ਲਈ, ਕਿ ਅੱਜ ਦੇ ਦੌਰ ਦੇ ਵਿੱਚ
ਇਸ ਵਿਗਿਆਨਕ ਯੁੱਗ ਦੇ ਵਿੱਚ 72 ਦਿਨਾਂ ਤੱਕ ਤੁਹਾਡਾ ਫੋਨ ਹੈ ਜਿਹੜਾ ਉਹ ਸਿਰਫ ਤੇ ਸਿਰਫ ਜਵਾਕਾਂ ਦੀ ਵੀਡੀਓ ਗੇਮ ਖੇਡਣ ਦੇ ਕੰਮ ਆਵੇ, ਗੱਲ ਨਾ ਕਰਵਾ ਸਕਦਾ ਹੋਵੇ। ਇਹ ਬਹੁਤ ਵੱਡੀ ਗੱਲ ਹੈ। ਤਾਂ ਜਿਵੇਂ ਹੀ ਇਹ ਐਲਾਨ ਹੋਇਆ ਕਿ ਪੋਸਟਪੇਡ ਮੋਬਾਈਲ ਸੇਵਾ ਜਿਹੜੀ ਬਹਾਲ ਕੀਤੀ ਜਾ ਰਹੀ ਆ, ਤੇ ਮੈਂ ਦੇਖਦਾ ਪਿਆ ਸੀਗਾ ਕਿ ਸਟੋਰ ਦੇ ਬਾਹਰ ਬਹੁਤ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਸੀਗੀਆਂ, ਕਿਉਂਕਿ ਪੈਸੇ ਵਗੈਰਾ ਪਾਉਂਦੇ ਹੋਣੇ ਆ ਜਾਂ ਆਪਣੇ ਜਿਹੜੇ ਉਹਨਾਂ ਦੇ ਹੈਗੇ ਆ। ਵੈਸੇ 72 ਦਿਨਾਂ 'ਚ ਤੁਹਾਨੂੰ ਪਤਾ ਉੱਦਾਂ ਵੀ ਕਨੈਕਸ਼ਨ ਜਿਹੜੇ ਆ ਸਾਰੇ ਡੈਡ ਹੋ ਜਾਂਦੇ ਆ। ਹਾਲਾਂਕਿ ਉੱਥੇ ਨੈਟ ਨਹੀਂ ਚਲਾਇਆ ਗਿਆ, ਇੰਟਰਨੈਟ ਹਾਲੇ ਵੀ ਬੰਦ ਆ। ਪਹਿਲਾਂ ਲੈਂਡਲਾਈਨ, ਫਿਰ ਪੋਸਟਪੇਡ ਸੇਵਾ ਬਹਾਲ ਕੀਤੀ ਗਈ, ਉਸ ਤੋਂ ਬਾਅਦ ਸ਼ਾਇਦ ਪ੍ਰੀਪੇਡ ਹੋ ਜਾਵੇ, ਪਰ SMS ਸੇਵਾ ਜਿਹੜੀ ਉਹ ਬੰਦ ਕੀਤੀ ਗਈ ਆ ਹਾਲ ਦੀ ਘੜੀ। ਤਾਂ ਜਿਵੇਂ ਹੀ ਥੋੜ੍ਹੀ ਜਿਹੀ ਖੁੱਲ੍ਹ ਮਿਲੀ ਆ, ਪ੍ਰਦਰਸ਼ਨ ਕਰਨਾ ਚਾਹਿਆ ਕੁਛ ਪ੍ਰਦਰਸ਼ਨਕਾਰੀਆਂ ਨੇ ਜੋ ਕਿ ਔਰਤਾਂ ਸਨ। ਇਹਨਾਂ ਨੇ ਜਦੋਂ ਇਹ ਪ੍ਰਦਰਸ਼ਨ ਕਰਨਾ ਚਾਹਿਆ ਤਾਂ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਹਿਰਾਸਤ ਦੇ ਵਿੱਚ ਲੈ ਲਿਆ। ਮਤਲਬ ਕਿ ਜਿਵੇਂ ਹੀ ਮਾੜਾ ਜਿਹਾ ਮਾਹੌਲ ਖੁੱਲਿਆ ਤਿਵੇਂ ਹੀ ਲੋਕਾਂ ਨੇ ਸੜਕਾਂ ਤੇ ਆਉਣਾ ਸ਼ੁਰੂ ਕੀਤਾ, ਔਰ ਖਾਸ ਤੌਰ ਤੇ ਔਰਤਾਂ ਜਿਹੜੀਆਂ ਉਹ ਪਹਿਲਾਂ ਮੈਦਾਨ 'ਚ ਉਤਰੀਆਂ ਨੇ ਇਸ ਮਾਮਲੇ 'ਚ। ਤਾਂ ਜਿਹੜੀ ਹੈਗੀ ਆ ਅਬਦੁੱਲਾ ਦੀ ਭੈਣ ਸੁਰਈਆ ਅਤੇ ਉਹਦੀ ਧੀ ਆ ਜਿਹੜੀ ਸਾਫੀਆ, ਇਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਕਿਉਂਕਿ ਇਹ ਇੱਕ ਸਮੂਹ ਦੀ ਅਗਵਾਈ ਕਰ ਰਹੀਆਂ ਸੀਗੀਆਂ। ਤਾਂ ਇਹ ਵੱਡੀ ਖਬਰ ਆ, ਮੇਰੇ ਖਿਆਲ ਦੇ ਨਾਲ ਦੋ ਤਰ੍ਹਾਂ ਦੀ ਖਬਰ ਆ ਵੱਡੀ। ਇੱਕ ਤੇ ਇਹ ਹੈ ਕਿ ਕੁਛ ਰਿਆਇਤਾਂ ਦਿੱਤੀਆਂ ਜਾ ਰਹੀਆਂ, ਕੁਛ ਢਿਲਾਈ ਦਿੱਤੀ ਜਾ ਰਹੀ ਆ, ਤੇ ਦੂਜਾ ਇਹ ਆ ਕਿ ਸਖਤਾਈ ਬਰੋਬਰ ਹੈ। ਮਤਲਬ ਕਿ ਚੂੰ ਵੀ ਨਹੀਂ ਕਰਨ ਜਾ ਰਹੇ। ਕੋਈ ਬੰਦਾ ਜਿਹੜਾ ਉੱਥੇ ਪ੍ਰੋਟੈਸਟ ਕਰਨਾ ਤੇ ਛੱਡੋ ਸੋਚ ਵੀ ਨਹੀਂ ਸਕਦਾ ਹਾਲ ਦੀ ਘੜੀ। ਮਤਲਬ ਕਿ ਇਹਨਾਂ ਨੇ ਇੱਕ ਪਾਸੇ ਜੇ ਮਾੜੀ ਜੀ ਢਿੱਲ ਮੱਠ ਦਿੱਤੀ ਆ, ਰਹਿਤ ਦਿੱਤੀ ਹੈ, ਤੇ ਨਾਲ ਟਿਵਰੀ ਵੀ ਜ਼ਿਆਦਾ ਕੱਸੀ ਹੋਈ ਆ ਕਿ ਜੇ ਕੋਈ ਇਸ ਤਰ੍ਹਾਂ ਹਿਲਜੁਲ ਕਰਦਾ ਹੈ ਤੇ ਉਹਨੂੰ ਤੁਰੰਤ ਗ੍ਰਿਫਤਾਰ ਕਰ ਲਓ ਜਾਂ ਹਿਰਾਸਤ ਦੇ ਵਿੱਚ ਲੈ ਲਓ। ਪਰ ਮੇਰੇ ਖਿਆਲ ਦੇ ਨਾਲ ਦੇਖੋ ਹੁਣ ਇਹ ਤੇ ਤੈਅ ਹੀ ਸੀਗਾ, ਆਪਾਂ ਉਦੋਂ ਤੋਂ ਹੀ ਪਿੱਟਦੇ ਹਾਂ ਜਦੋਂ ਤੋਂ ਇਹ 370 ਧਾਰਾ ਜਿਹੜੀ ਉਹ ਇਹਨਾਂ ਨੇ ਨਾਫਿਜ਼ ਕੀਤੀ ਆ, ਮਨਸੂਖ ਕੀਤੀ ਆ। ਤਾਂ ਕਹਿਣ ਦਾ ਭਾਵ ਇਹ ਆ ਕਿ ਜਦੋਂ ਇਹ ਮਾਹੌਲ ਖੁੱਲੇਗਾ, ਇਹ ਉਮੀਦ ਸੀਗੀ ਕਿ ਪ੍ਰੋਟੈਸਟ ਹੋਣਗੇ। ਜੇ ਸ਼ਾਂਤੀਪੂਰਵਕ ਢੰਗ ਦੇ ਨਾਲ ਕੋਈ ਵਿਰੋਧ ਦਰਜ ਕਰਾਉਂਦਾ ਹੈ ਤਾਂ ਵਿਰੋਧ ਤੇ ਦਰਜ ਹੋਣਾ ਚਾਹੀਦਾ, ਉਸ ਵਿਰੋਧ ਦਾ ਇਹਤਰਾਮ ਤੇ ਹੋਣਾ ਚਾਹੀਦਾ ਕਿ ਹਾਂ ਭਾਈ ਇਹ ਜਿਹੜਾ ਫੈਸਲਾ ਸੀ ਕੁਛ ਲੋਕਾਂ ਨੂੰ ਨਾਮਨਜ਼ੂਰ ਆ। ਉਹ ਲੋਕ ਕੌਣ ਆ? ਤੁਸੀਂ ਲੋਕਾਂ ਨੂੰ ਦੱਸੋ ਕਿ ਲੋਕ ਸਿਆਸੀ ਲੋਕ ਆ ਜਾਂ ਕੱਟੜਪੰਥੀ ਲੋਕ ਆ ਜਾਂ ਵੱਖਵਾਦੀ ਲੋਕ ਆ, ਉਹ ਤੁਸੀਂ ਸਮਝਾਓ ਬਿਹਤਰ ਤਰੀਕੇ ਨਾਲ ਮੀਡੀਆ ਨੂੰ ਵੀ ਤੇ ਉੱਥੇ ਦੇ ਲੋਕਾਂ ਨੂੰ ਵੀ ਇਹਨਾਂ ਦੀ ਭਾਵਨਾ ਕੀ ਹੈ। ਪਰ ਤੁਹਾਨੂੰ ਇਹ ਪ੍ਰੋਟੈਸਟ ਹੈ ਜਿਹੜਾ, ਜੇ ਸ਼ਾਂਤਪੂਰਵਕ ਢੰਗ ਦੇ ਨਾਲ ਤੁਸੀਂ ਪ੍ਰੋਟੈਸਟ ਨਹੀਂ ਕਰਨ ਦਿਓਗੇ ਤਾਂ ਕਿਤੇ ਨਾ ਕਿਤੇ ਡੈਮੋਕ੍ਰੇਸੀ ਦੇ ਵਿਰੋਧ ਦੇ ਵਿੱਚ ਗੱਲ ਜਾਂਦੀ ਹੈ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਸੰਘ ਆਗੂ ਅਤੇ ਉਸ ਦੇ ਪਰਿਵਾਰ ਨੂੰ ਕਤਲ ਕਰਨ ਦਾ ਮਾਮਲਾ। ਦੇਖੋ ਇੱਕ 13 ਕਤਲकांड ਹੋਇਆ ਸੀਗਾ ਮੁਰਸ਼ਿਦਾਬਾਦ ਕਲਕੱਤਾ ਦੇ ਲਾਗੇ। ਉੱਥੇ ਇੱਕ ਏਰੀਏ ਦੇ ਵਿੱਚ ਬੰਧੂ ਪ੍ਰਕਾਸ਼ ਪਾਲ ਨਾਂ ਦਾ ਸੰਘ ਆਗੂ ਸੀਗਾ ਜਿਹੜਾ ਉਹ ਮਾਰ ਦਿੱਤਾ ਗਿਆ ਸੀ, ਨਾਲ ਉਹਦੀ ਗਰਭਵਤੀ ਪਤਨੀ ਨੂੰ ਮਾਰ ਦਿੱਤਾ ਗਿਆ, ਫਿਰ ਉਹਦਾ ਬੇਟਾ ਸੀਗਾ ਛੋਟਾ ਜਿਹਾ ਉਹਨੂੰ ਵੀ ਮਾਰ ਦਿੱਤਾ ਸੀਗਾ। ਉਸ ਤੋਂ ਬਾਅਦ ਇਹਦੇ ਪਰਿਵਾਰ ਦੀ, ਇਹਦੇ ਟੱਬਰ ਦੀ ਫੋਟੋ ਜਿਹੜੀ ਆ ਬਹੁਤ ਵਾਇਰਲ ਹੋਈ, ਲੋਕਾਂ ਨੇ ਬਹੁਤ ਗੁੱਸਾ ਕੱਢਿਆ। ਪਰ ਮਾਮਲਾ ਇਹੋ ਜਿਹਾ ਬਣ ਗਿਆ ਸੀਗਾ ਕਿ ਜਿੱਦਾਂ ਕਹਿ ਲਈਏ ਜਿੱਦਾਂ ਕੇਰਲ ਦੇ ਵਿੱਚ ਚੱਲਦੀ ਹੈ ਖੱਬਿਆਂ ਦੀ ਸੱਜਿਆਂ ਦੀ ਲੜਾਈ, ਬੰਗਾਲ ਦੇ ਵਿੱਚ ਚੱਲਦੀ ਹੈ TMC ਤੇ ਇਹਨਾਂ ਦੀ ਭਾਜਪਾ ਵਾਲਿਆਂ ਦੀ ਲੜਾਈ। ਤਾਂ ਇਹਨਾਂ ਨੇ ਗੁੱਸਾ ਕੱਢਿਆ ਕਿ ਇਹ ਜਿਹੜੇ PM ਵਾਲੇ ਤ੍ਰਿਣਮੂਲ ਕਾਂਗਰਸ ਵਾਲੇ ਆ, ਇਹਨਾਂ ਕਰਕੇ ਹੀ ਸਭ ਕੁਛ ਵਾਪਰਿਆ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਅਸਿੱਧੇ ਰੂਪ 'ਚ ਕਹਿ ਲਓ ਜਾਂ ਸਿੱਧੇ ਰੂਪ 'ਚ ਕਹਿ ਲਓ ਕਿ ਸੰਘ ਦਾ ਜਾਂ ਭਾਰਤੀ ਜਨਤਾ ਪਾਰਟੀ ਦਾ ਨਿਸ਼ਾਨਾ ਸੀ ਆਪਣੇ ਸਿਆਸੀ ਵਿਰੋਧੀ ਤੇ, ਕਿ ਇਸ ਤੇਰੇ ਕਤਲकांड ਦੀ ਜਿਹੜੀ ਵਜ੍ਹਾ ਰੰਜਿਸ਼ ਉਹ ਇਹੀ ਹੈ ਕਿ ਸਿਆਸੀ ਤੌਰ ਤੇ ਜਾਂ ਵਿਚਾਰਧਾਰਕ ਤੌਰ ਤੇ ਵਿਰੋਧਤਾ ਇਸ ਮਾਮਲੇ 'ਚ ਕਾਤਲ ਦਾ ਕੰਮ ਕਰਕੇ ਗਈ ਆ। ਤਾਂ ਲੋਕ ਜਿਹੜੇ ਆ ਉਹ ਕਾਫੀ ਉਬਲੇ ਸੀਗੇ ਇਸ ਮਾਮਲੇ ਦੇ ਵਿੱਚ ਕਿ ਦੇਖੋ ਗਰਭਵਤੀ ਔਰਤ ਵੀ ਮਾਰ ਦਿੱਤੀ, ਇੱਕ ਨਿੱਕਾ ਜਿਹਾ ਉਹਨਾਂ ਦਾ ਬੇਟਾ ਸੀ, ਬੜਾ ਸੁੰਦਰ ਬੇਟਾ ਸੀਗਾ, ਉਹ ਵੀ ਕਤਲ ਕਰ ਦਿੱਤਾ ਗਿਆ। ਤਾਂ ਹੁਣ ਗੱਲ ਜਿਹੜੀ ਆ ਕੁਛ ਹੋਰ ਨਿਕਲੀ। ਹਾਲਾਂਕਿ ਪੁਲਿਸ ਨੇ ਪਹਿਲਾਂ ਹੀ ਸੰਕੇਤ ਦੇ ਦਿੱਤੇ ਸੀਗੇ ਕਿ ਇੱਕ ਥਿਊਰੀ ਅਸੀਂ ਇਹ ਵੀ ਮੰਨ ਕੇ ਚੱਲਦੇ ਪਏ ਹਾਂ ਕਿ ਕੋਈ ਨਿੱਜੀ ਰੰਜਿਸ਼ ਨਾ ਹੋਵੇ। ਤਾਂ ਬਹਰਹਾਲ ਹੁਣ ਇਹਨਾਂ ਨੇ ਇੱਕ ਰਾਜ ਮਿਸਤਰੀ, ਉੱਥੋਂ ਦਾ ਸਥਾਨਕ ਰਾਜ ਮਿਸਤਰੀ ਹੈ ਜਿਹੜਾ, ਉਹ ਗ੍ਰਿਫਤਾਰ ਕੀਤਾ ਵਾ ਤੇ ਉਹ ਦੱਸਦੇ ਆ ਕਿ ਮੰਨ ਗਿਆ ਕਿ ਅਸਲ ਦੇ ਵਿੱਚ ਇਸ ਤੇਰੇ ਕਤਲकांड ਨੂੰ ਉਹਨੇ ਹੀ ਅੰਜਾਮ ਦਿੱਤਾ ਸੀਗਾ। ਤਾਂ ਜੋ ਵਜ੍ਹਾ ਰੰਜਿਸ਼ ਆ ਉਹ ਇਹੋ ਦੱਸੀ ਜਾ ਰਹੀ ਆ ਕਿ ਇਹ ਜਿਹੜਾ ਸੰਘ ਆਗੂ ਸੀਗਾ ਇਹ ਬੀਮੇ ਦੀਆਂ ਜਿੱਦਾਂ ਉਹ ਪਾਲਿਸੀਆਂ ਕਰਦੇ ਆ, ਉਹ ਇਹਦਾ ਪਾਲਿਸੀਆਂ ਵੀ ਕਰਦਾ ਸੀਗਾ। ਤਾਂ ਇਸ ਬੰਦੇ ਨੇ ਕੋਈ 11 ਸਾਲ ਵਾਸਤੇ ਪਾਲਿਸੀ ਲਈ ਸੀਗੀ, ਜਿੱਦਾਂ ਐਨੂਅਲ ਉਹ ਭਰਦੇ ਆ ਪ੍ਰੀਮੀਅਮ,
ਤਾਂ ਇਹਨੇ 1 ਸਾਲ ਭਰਾ ਕੇ ਤੇ ਕਿਸ਼ਤ ਦੀ ਜਿਹੜੀ ਰਸੀਦ ਸੀਗੀ ਉਹ ਦੇ ਦਿੱਤੀ, ਪਰ ਦੂਜੀ ਦਫਾ ਜਦੋਂ ਦੂਜੀ ਮਰਤਬਾ ਉਹਨੇ ਭਰੀ ਤਾਂ ਇਹਨੇ ਉਹ ਰਸੀਦ ਨਹੀਂ ਸੀ ਦਿੱਤੀ। ਜਦੋਂ ਉਹਨੇ ਉਹ ਰਸੀਦ ਮੰਗੀ ਤੇ ਫਿਰ ਇਹਨੂੰ ਥੋੜਾ ਜਿਹਾ ਗੁੱਸਾ ਆ ਗਿਆ, ਇਹਨੇ ਉਹਦੇ ਨਾਲ ਕੋਈ ਬਦਜ਼ੁਬਾਨੀ ਕੀਤੀ। ਉਸ ਬੰਦੇ ਨੇ ਰੰਜਿਸ਼ ਪਾਲ ਲਈ, ਖਾਰ ਪਾਲ ਲਈ ਆਪਣੇ ਮਨ ਦੇ ਵਿੱਚ ਕਿ ਮੈਂ ਇਹਦਾ ਟੱਬਰ ਮਾਰ ਦੂੰਗਾ। ਹਾਲਾਂਕਿ ਪਹਿਲਾਂ ਉਹ ਕਹਿੰਦਾ ਕਿ ਮੈਂ ਇਹ ਸੋਚਿਆ ਸੀਗਾ ਕਿ ਇਹਨੂੰ ਮਾਰਨਾ ਵਾ, ਪਰ ਰੌਲਾ ਇਹ ਸੀਗਾ ਕਿਉਂਕਿ ਇਹਦਾ ਪਰਿਵਾਰ ਮੈਨੂੰ ਜਾਣਦਾ ਸੀਗਾ, ਫਿਰ ਮੈਨੂੰ ਸਾਰਾ ਟੱਬਰ ਹੀ ਖਤਮ ਕਰਨਾ ਪਿਆ। ਮੈਂ ਫੋਨ ਕੀਤਾ ਬਕਾਇਦਾ ਕਿ ਮੈਂ ਤੁਹਾਡੇ ਘਰ ਆਉਣਾ, ਕਹਿੰਦੇ ਉਹ ਜਾਣ ਪਛਾਣ ਵਾਲੇ ਬੰਦੇ ਸੀ, ਉਹਨਾਂ ਕਹਿ ਕੇ ਆ ਜਾ, ਤੇ ਮੈਂ ਜਾ ਕੇ ਪਹਿਲਾਂ ਇਹਦੇ ਤੇ ਹਮਲਾ ਕੀਤਾ, ਫਿਰ ਬਾਅਦ ਦੇ ਵਿੱਚ ਅਗਲੇ ਕਮਰੇ 'ਚ ਜਾ ਕੇ ਉਹਦੀ ਪਤਨੀ ਤੇ ਉਹਦੇ ਬੱਚੇ ਨੂੰ ਮਾਰ ਮੁਕਾਇਆ। ਹਾਲਾਂਕਿ ਜਿਹੜਾ ਕਾਤਲ ਹੈ ਕਥਿਤ ਤੌਰ ਤੇ ਉਹਦਾ ਪਿਤਾ ਜਿਹੜਾ ਉਹ ਕਹਿੰਦਾ ਕਿ ਨਹੀਂ, ਮੇਰਾ ਬੱਚਾ ਏਦਾਂ ਨਹੀਂ ਕਰ ਸਕਦਾ, ਕੁਛ ਨਾ ਕੁਛ ਗਲਤ ਹੈ, ਮਤਲਬ ਕਿ ਵਿਦੇਸ਼ੀ ਨੂੰ ਨਿਹੱਕੇ ਨੂੰ ਇਹਨੂੰ ਫਸਾਇਆ ਜਾ ਰਿਹਾ। ਪਰ ਪੁਲਿਸ ਦਾ ਦਾਅਵਾ ਇਹ ਹੋਇਆ ਕਿ ਇਹਨਾਂ ਦੀ ਆਪਸ ਦੇ ਵਿੱਚ ਜਿਹੜੀ ਨਿੱਜੀ ਕਿਟ ਸੀ ਉਹ ਹੀ ਇਸ ਕਤਲकांड ਦਾ ਮੁੱਢ ਬਣ ਕੇ ਗਈ ਹੈ। ਪਰ ਜੋ ਵੀ ਹੈ, ਦੇਖੋ ਕੋਈ ਸੰਘ ਆਗੂ ਹੈ, ਚਾਹੇ ਕੋਈ ਖਾਲਿਸਤਾਨੀ ਵਿਚਾਰਧਾਰਾ ਵਾਲਾ, ਚਾਹੇ ਕੋਈ ਖੱਬੇ ਆ, ਪਰ ਇਸ ਤਰ੍ਹਾਂ ਕਿਸੇ ਦਾ ਟੱਬਰ ਮਰਨਾ ਜਾਂ ਮਾਰ ਦੇਣਾ ਇਹ ਬਹੁਤ ਗਲਤ ਹੈ, ਬਹੁਤ ਹੀ ਮਾੜਾ ਹੋਇਆ, ਬਹੁਤ ਹੀ ਘਿਨਾਉਣਾ ਕਤਲकांड ਆ। ਪਰ ਪੁਲਿਸ ਦੀ ਜੇ ਥਿਊਰੀ ਸਹੀ ਹੈ ਤਾਂ ਉਸ ਬੰਦੇ ਨੇ ਬਹੁਤ ਹੀ ਗਲਤ ਕੀਤਾ ਹੈ। ਜੀ ਜੀ, ਅਗਲੀ ਗੱਲ ਕਰਦੇ ਹਾਂ ਮਿੰਟੂ ਜੀ। ਕਹਿੰਦੇ NGT ਨੈਸ਼ਨਲ ਜਿਹੜਾ ਗ੍ਰੀਨ ਟ੍ਰਿਬਿਊਨਲ ਆ ਉਹਨਾਂ ਨੇ ਪੰਜਾਬ, ਹਰਿਆਣਾ ਤੇ UP ਤੋਂ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਕੀਤੀ ਕਾਰਵਾਈ ਤੇ ਰਿਪੋਰਟ ਮੰਗ ਲਈ ਆ। ਦੇਖੋ ਇਹ ਖਬਰਾਂ ਹੁਣ ਆਪਾਂ ਨੂੰ ਲਗਾਤਾਰ ਮਹੀਨਾ ਡੇਢ ਮਹੀਨਾ ਰਾਜ ਕਰਨ ਦੀ ਸੀ ਕਰਨੀਆਂ ਪੈਣਗੀਆਂ, ਕਿਉਂਕਿ ਇਹ ਪੱਲੇ ਬੰਨ ਲਓ। ਵੈਸੇ ਪਿਛਲੇ ਸਾਲ ਤੇ ਹੋਇਆ ਇਸ ਤਰ੍ਹਾਂ ਸੀਗਾ ਕਿ ਇਹਨਾਂ ਦਿਨਾਂ ਦੇ ਵਿੱਚ ਨਾ ਜਾ ਕੇ ਮੀਂਹ ਆ ਗਿਆ ਸੀ। ਇੱਕ ਜਦੋਂ ਝੋਨਾ ਸਾਂਭ ਲਿਆ ਸੀਗਾ ਤੇ ਅੱਗਾਂ ਜਿਹੀਆਂ ਲੱਗੀਆਂ ਨਾ, ਯਕਦਮ ਮੀਂਹ ਆ ਗਿਆ। ਐਤਕੀ ਮੀਂਹ ਦਾ ਪਤਾ ਨਹੀਂ ਹੈ ਕੋਈ, ਵੈਸੇ ਐਤਕੀ ਅੱਸੂ ਦੇ ਵਿੱਚ ਵੀ ਝੜੀਆਂ ਲੱਗ ਗਈਆਂ, ਤੁਹਾਨੂੰ ਪਤਾ ਹੀ ਹੈ। ਤਾਂ ਉਦੋਂ ਜਦੋਂ ਮੀਂਹ ਆ ਗਿਆ ਉਹ ਸਾਰੀ ਫਿਰ ਜਿਹੜੀ ਗਰਮੀ ਸੀਗੀ ਉਹ ਡਿੱਗ ਪਈ ਥੱਲੇ ਤੇ ਮੌਸਮ ਜਿਹੜਾ ਸਾਫ਼ ਹੋ ਗਿਆ ਸੀ ਕੁਛ ਹੱਦ ਤੱਕ। ਪਰ ਦਿੱਲੀ ਵਾਲੇ ਤੇ ਤੁਹਾਨੂੰ ਪਤਾ ਉਹ ਤੇ ਪਹਿਲਾਂ ਹੀ ਉਹ ਕਹਿ ਬੈਠੇ ਆ ਹਾਈ ਕੋਰਟ ਵਾਲੇ ਵੀ ਕਿ ਤੇ ਚੈਂਬਰ ਦੀ ਇੱਕ ਤਰ੍ਹਾਂ ਨਾਲ ਕਹਿ ਲਈਏ ਨਾ ਗੈਸ ਦਾ ਚੈਂਬਰ ਬਣਿਆ ਪਿਆ ਦਿੱਲੀ। ਤਾਂ ਖੈਰ ਉਹ ਦਿੱਲੀ ਵਾਲੇ ਪਿੱਟਣ ਲੱਗ ਪੈਂਦੇ ਆ। ਤਾਂ ਹੁਣ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਉੱਤਰ ਪ੍ਰਦੇਸ਼, ਹਰਿਆਣਾ ਤੇ ਪੰਜਾਬ ਕੋਲ ਝੋਨੇ ਦੀ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਕੀਤੀ ਗਈ ਕਾਰਵਾਈ ਦੀ ਰਿਪੋਰਟ ਮੰਗ ਲਈ ਹੈ, ਕਿਉਂਕਿ ਦਿੱਲੀ ਦੇ ਵਿੱਚ ਦਮ ਘੁੱਟਣਾ ਜਿਹੜਾ ਸ਼ੁਰੂ ਹੋ ਚੁੱਕਾ। ਵੈਸੇ ਜੇ ਆਪਾਂ ਵੇਖੀਏ ਘਟਨਾਵਾਂ ਤੇ ਵਾਪਰੀਆਂ ਨੇ, ਔਰ ਦੱਸਦੇ ਆ ਕਿ ਇਹਨਾਂ ਦਿਨਾਂ ਦੇ ਮੁਕਾਬਲੇ ਪੰਜਾਬ ਦੇ ਵਿੱਚ ਪਿਛਲੇ ਸਾਲ ਦੇ ਨਾਲੋਂ ਵਧੇਰੇ ਘਟਨਾਵਾਂ ਵਾਪਰੀਆਂ, ਔਰ ਖਾਸ ਤੌਰ ਤੇ ਦੱਸਦੇ ਕਿ ਮਾਝੇ ਦੇ ਵਿੱਚ ਪਰਾਲੀ ਬਹੁਤ ਜ਼ਿਆਦਾ ਜਲੀ ਆ, ਬਹੁਤ ਜ਼ਿਆਦਾ ਸਾੜੀ ਗਈ ਆ। ਲੋਕਾਂ ਨੇ ਸ਼ਾਇਦ ਇਹ ਵੇਖ ਲਿਆ ਕਿ ਜੋ ਸਖਤਾਈਆਂ ਦੇ ਦਾਅਵੇ ਕੀਤੇ ਜਾਂਦੇ ਆ ਜਾਂ ਡਰਾਵੇ ਦਿੱਤੇ ਜਾਂਦੇ ਉਹ ਮਾਤਰ ਇੱਕ ਖਾਨਾ ਪੂਰਤੀ ਆ, ਤਾਂ ਕਿ ਇਹ ਗਾਂਹ ਦੱਸ ਸਕਣ ਕਿ ਅਸੀਂ ਭਾਈ ਆਹ ਕੁਛ ਕਰ ਰਹੇ ਹਾਂ। ਹਾਲਾਂਕਿ ਇਹ ਯਤਨ ਤੇ ਕਰ ਨਹੀਂ ਰਹੇ ਕਿ ਕਿਸੇ ਤਰੀਕੇ ਨਾਲ ਇਸ ਸਮੱਸਿਆ ਦਾ ਪੱਕਾ ਕੋਈ ਹੱਲ ਕੀਤਾ ਜਾਵੇ। ਹਾਲਾਂਕਿ ਅੱਜ ਕੈਪਟਨ ਅਮਰਿੰਦਰ ਸਿੰਘ ਨੇ ਫੇਰ ਮੰਗ ਰੱਖੀ ਆ ਕਿ ਸਾਨੂੰ ਕੁਇੰਟਲ ਦਾ 100 ਰੁਪਈਏ ਦਾ ਬੋਨਸ ਹੋਰ ਦਿਓ, ਫਿਰ ਅਸੀਂ ਕੋਈ ਨਾ ਕੋਈ ਹੱਲ ਸੋਚਾਂਗੇ। ਪਰ ਉਹ ਚੀਜ਼ ਜਿਹੜੀ ਆ ਦੂਰ ਦੀ ਗੱਲ ਆ। ਤਾਂ ਕਹਿਣ ਦਾ ਭਾਵ ਇਹ ਹੈ ਕਿ ਸਮਝ ਚੁੱਕੇ ਸ਼ਾਇਦ ਇੱਥੋਂ ਦੇ ਕਿਸਾਨ ਵੀ ਕਿ ਇਹਨਾਂ ਨੇ ਖਾਨਾ ਪੂਰਤੀ ਕਰਨੀ ਹੁੰਦੀ ਆ। ਚਲੋ ਕੋਈ ਗੱਲ ਨਹੀਂ ਆ, ਅਖਬਾਰਾਂ 'ਚ ਇਸ਼ਤਿਹਾਰ ਦੇ ਲੈਣ, ਚੇਤਾਵਨੀਆਂ ਦੇ ਲੈਣ, ਆਪਾਂ ਆਪਣਾ ਕੰਮ ਕਰਨਾ ਹੀ ਹੈ ਕਿਉਂਕਿ ਦੂਸਰਾ ਆਪਸ਼ਨ ਨਹੀਂ ਹੈ। ਤਾਂ ਬਹਰਹਾਲ ਅੱਗ ਲੱਗੀ ਆ। ਇਹ ਘਟਨਾਵਾਂ ਜਿਹੜੀਆਂ ਉਹ ਵਧੀਆਂ ਨੇ ਤੇ ਪਿਛਲੇ ਸਾਲ ਦੇ ਮੁਕਾਬਲੇ ਨਾਲ ਜੇ ਆਪਾਂ ਉਹਨਾਂ ਨੂੰ ਕੰਪੇਅਰ ਕਰੀਏ ਜ਼ਿਆਦਾ ਨੇ। ਤਾਂ ਇਹਦੇ ਵਿੱਚ ਹੁਣ ਜਿਹੜੀ ਏਅਰ ਕੁਆਲਿਟੀ ਇੰਡੈਕਸ ਆ ਉਹ ਵੀ ਸਾਫ਼ ਤੌਰ 'ਤੇ ਦੱਸਦੀ ਪਈ ਆ। ਜਿੱਦਾਂ 9 ਅਕਤੂਬਰ ਨੂੰ ਅੰਮ੍ਰਿਤਸਰ ਦੇ ਵਿੱਚ ਇਹ ਜਿਹੜਾ ਪੈਮਾਨਾ ਹੁੰਦਾ ਇਹਨਾਂ ਦਾ ਇੰਡੈਕਸ ਦਾ ਗ੍ਰਾਫ ਹੁੰਦਾ, ਜਿਹੜਾ ਅੰਮ੍ਰਿਤਸਰ ਦੇ ਵਿੱਚ ਵੀ 70 ਸੀ, ਜਲੰਧਰ 'ਚ ਵੀ 70, ਲੁਧਿਆਣਾ 'ਚ ਵੀ 73 ਤੇ ਮੰਡੀ ਗੋਬਿੰਦਗੜ੍ਹ 68 ਸੀ ਤੇ ਪਟਿਆਲਾ ਦੇ ਵਿੱਚ 80। ਤੇ ਜਦ ਕਿ ਜੇ ਆਪਾਂ ਹੁਣ 14 ਅਕਤੂਬਰ ਦੀ ਗੱਲ ਕਰ ਲਈਏ, ਮਤਲਬ ਕਿ 5 ਦਿਨਾਂ ਬਾਅਦ, ਤਾਂ ਅੰਮ੍ਰਿਤਸਰ ਦੇ ਵਿੱਚ ਜੋ 70 ਸੀਗੀ ਕੁਆਲਿਟੀ ਇੰਡੈਕਸ ਦਾ ਜੋ ਗ੍ਰਾਫ ਸੀਗਾ, ਏਅਰ ਕੁਆਲਿਟੀ ਇੰਡੈਕਸ ਦਾ ਗ੍ਰਾਫ, ਉਹ ਜੋ 70 ਸੀਗਾ ਉਹ ਵੱਧ ਕੇ ਅੰਮ੍ਰਿਤਸਰ ਦੇ ਵਿੱਚ ਹੋ ਗਿਆ 126। ਮਤਲਬ ਇਹ 56 ਦਾ ਇਜ਼ਾਫਾ, 56 ਦਾ ਵਾਧਾ। ਜੋ ਜਲੰਧਰ ਦੇ ਵਿੱਚ ਸਿਮਿਲਰ 70 ਸੀਗਾ ਉਹ ਵੱਧ ਕੇ ਹੋ ਗਿਆ 129। ਲੁਧਿਆਣੇ ਦਾ 73 ਤੋਂ ਹੋ ਗਿਆ 108। ਮੰਡੀ ਗੋਬਿੰਦਗੜ੍ਹ ਦਾ ਤਾਂ ਬਹੁਤ ਜ਼ਿਆਦਾ ਵਧਿਆ, ਯਾਨੀ 68 ਤੋਂ ਸਿੱਧਾ 179। ਪਟਿਆਲਾ 80 ਤੋਂ ਪਹੁੰਚ ਗਿਆ 101 ਤੇ ਥੋੜਾ ਜਿਹਾ ਇਜ਼ਾਫਾ ਇੱਧਰ ਘਟਿਆ। ਤਾਂ ਕਹਿਣ ਦਾ ਭਾਵ ਇਹ ਹੋਆ ਕਿ ਕੁਛ ਮੌਸਮ ਦਾ ਮਿਜ਼ਾਜ ਵੀ ਬਦਲਿਆ, ਕਿਉਂਕਿ ਉਹ ਧੁੰਦ ਵੀ ਪੈਣੀ ਸ਼ੁਰੂ ਹੋ ਗਈ ਹੈ, ਉਹਦੇ ਨਾਲ ਚੀਜ਼ਾਂ ਜੰਮ ਵੀ ਜਾਂਦੀਆਂ ਨੇ। ਹਲਕਾ ਹਲਕਾ ਜਿਹਾ ਤੁਹਾਨੂੰ ਪਤਾ ਪਾਲਾ ਆ ਚੁੱਕਾ। ਤਾਂ ਇਹੀ ਹੈ ਕਾਰਨ ਕਿ ਇਸ ਟਾਈਮ NGT ਨੇ ਰਿਪੋਰਟ ਮੰਗ ਲਈ ਆ। ਹੁਣ ਉਸ ਰਿਪੋਰਟ ਦੇ ਵਿੱਚ ਦਾਅਵੇ ਕੀਤੇ ਜਾਣਗੇ
ਜਾ ਕੇ ਵਿਖਾਵੇ ਕੀਤੇ ਜਾਣਗੇ ਅੰਕੜਿਆਂ ਦੇ, ਪਰ ਇਸ ਸਮੱਸਿਆ ਦਾ ਹੇਠਲੇ ਪੱਧਰ ਤੇ ਕੋਈ ਠੋਸ ਹੱਲ ਨਹੀਂ, ਨਾ ਕਿਸਾਨਾਂ ਦੇ ਪੱਲੇ ਆ ਨਾ ਸਰਕਾਰ ਦੇ ਪੱਲੇ ਆ। ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਮੇਰੇ ਤੇ ਰਮਿੰਦਰ ਆਵਲਾ ਵਿਚਕਾਰ ਜਿਹੜੇ ਵਪਾਰਕ ਹਿੱਸੇ ਦੀ ਗੱਲ ਕਹਿ ਕੇ ਕਾਂਗਰਸ ਕਰ ਰਹੀ ਹੈ ਝੂਠਾ ਪ੍ਰਚਾਰ, ਬਾਦਲ ਹੁਣਾਂ ਦਾ ਇਹ ਆਇਆ ਹੈ ਹੁਣ ਬਿਆਨ। ਸੁਖਬੀਰ ਸਿੰਘ ਬਾਦਲ ਜਿਹੜੇ ਆ ਲਗਾਤਾਰ ਚੋਣ ਪ੍ਰਚਾਰ ਦੇ ਵਿੱਚ ਰੁੱਝੇ ਹੋਏ ਆ ਤੇ ਰੋਜ਼ਾਨਾ ਕੋਈ ਨਾ ਕੋਈ ਉਹਨਾਂ ਦਾ ਜਿਹੜਾ ਵਿਚਾਰ ਆ ਜਾਂ ਕਹਿ ਲਓ ਕਿ ਉਹਨਾਂ ਦਾ ਜਿਹੜਾ ਭਾਸ਼ਣ ਆ ਉਹ ਚਰਚਿਤ ਹੋ ਜਾਂਦਾ। ਔਰ ਇਹੀ ਖੂਬਸੂਰਤੀ ਹੈ ਸੁਖਬੀਰ ਸਿੰਘ ਬਾਦਲ ਦੀ ਰਾਜਨੀਤੀ ਦੀ ਕਿ ਨਾਲੇ ਨਾਲ ਚਰਚੇ ਵੀ ਚੱਲਦੇ ਰਹਿੰਦੇ ਆ, ਨਾਲੇ ਨਾਲ ਸਾਰਾ ਕੁਛ ਕਰਦੇ ਰਹਿੰਦੇ। ਹਾਲਾਂਕਿ ਕੱਲ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਜੋ ਬੇਅਦਬੀ ਕਾਂਡ ਵਾਪਰੇ ਜਾਂ ਬਾਈਬਲ ਦੀ ਬਰਸੀ ਹੈ ਤਾਂ ਕੀ ਕਹਿਣਾ ਚਾਹੋਗੇ, ਕਿ ਉਹਨਾਂ ਨੇ ਕੁਛ ਵੀ ਨਹੀਂ ਬੋਲਿਆ, ਮਤਲਬ ਕਿ ਮੂੰਹ ਹੀ ਨਹੀਂ ਖੋਲਿਆ, ਕਹਿੰਦੇ ਥੈਂਕ ਯੂ ਪਾਸ ਲੈ ਗਏ। ਤਾਂ ਉਹਦਾ ਦੂਸਰੇ ਮਾਮਲਿਆਂ ਦੇ ਵਿੱਚ ਉਹ ਕੱਸ ਕੇ ਬੋਲਦੇ ਪਏ ਆ। ਤਾਂ ਅੱਜ ਵੀ ਉਹਨਾਂ ਨੇ ਕਿਹਾ, ਕਹਿੰਦੇ ਕਿ ਦੇਖੋ ਜੋ ਰਮਿੰਦਰ ਆਮਲਾ ਵਿਚਕਾਰ ਵਪਾਰਕ ਹਿੱਸੇ ਦੀ ਗੱਲ ਕਹੀ ਜਾ ਰਹੀ ਹੈ ਉਹ ਕਾਂਗਰਸ ਝੂਠਾ ਪ੍ਰਚਾਰ ਕਰ ਰਹੀ ਹੈ। ਤੇ ਉਹਨਾਂ ਨੇ ਨਾਲੇ ਕਿਹਾ ਕਿ ਜੇਕਰ ਕਾਂਗਰਸ ਦਾ ਉਮੀਦਵਾਰ ਰਮਿੰਦਰ ਆਮਲਾ ਹਿੱਸੇਦਾਰੀ ਦੀ ਗੱਲ ਨੂੰ ਸਟੇਜ ਤੇ ਮੰਨਦਾ ਤਾਂ ਉਹ ਆਪਣੇ ਹਿੱਸੇ ਦੀ ਜਾਇਦਾਦ ਤੇ ਜਾ ਕੇ ਕਬਜ਼ਾ ਕਰ ਲੈਣਗੇ। ਮਤਲਬ ਕਿ ਸਿੱਧੇ ਤੌਰ ਤੇ ਜੇ ਰਮਿੰਦਰ ਆਮਲਾ ਪੁਸ਼ਟੀ ਕਰਦਾ, ਉਹ ਕਹਿੰਦੇ ਕਿ ਜਿੰਨਾ ਵੀ ਉਹ ਕਹਿਣਗੇ ਅਸੀਂ ਜਾ ਕੇ ਜਾਇਦਾਦ ਜਿਹੜੀ ਹੈ ਲੈ ਲਾਂਗੇ, ਫਿਰ ਹੋਰ ਕੀ ਆ ਜੇ ਮਤਲਬ ਕਿ ਧੱਕੇ ਨਾਲ ਹੀ ਜਾਂਦਾ। ਤਾਂ ਖੈਰ ਨਾਲ ਉਹਨਾਂ ਨੇ ਕਿਹਾ ਕਿ ਦੇਖੋ ਆਮ ਆਦਮੀ ਪਾਰਟੀ ਨੂੰ ਵੋਟ ਪਾ ਕੇ ਆਪਣੀ ਵੋਟ ਖਰਾਬ ਨਾ ਕਰਿਓ, ਕਿਉਂਕਿ ਇਹ ਖਤਮ ਹੋ ਚੁੱਕੀ ਆ। ਤੇ ਕਾਂਗਰਸ ਜਿਹੜੀ ਆ ਉਹਦਾ ਤਾਂ ਪੂਰੇ ਦੇਸ਼ ਦੇ ਵਿੱਚ, ਪੂਰੇ ਮੁਲਕ ਦੇ ਵਿੱਚ ਸਫਾਇਆ ਹੋ ਗਿਆ। ਹਾਲਾਂਕਿ ਸਾਫ਼ ਉਹਨਾਂ ਨੇ ਕੀਤਾ ਇਹਨਾਂ ਨੂੰ ਪੰਜਾਬ ਦੇ ਵਿੱਚ, ਇਹ ਕਹਿੰਦੇ ਕਿ ਪੂਰੇ ਦੇਸ਼ ਦੇ ਵਿੱਚੋਂ ਕਾਂਗਰਸ ਜਿਹੜੀ ਆ ਉਹ ਖਤਮ ਹੋ ਚੁੱਕੀ ਹੈ, ਸਾਫ਼ ਹੋ ਚੁੱਕੀ ਹੈ। ਖੈਰ ਦੇਖੋ ਇਹ ਮੈਂ ਨਹੀਂ ਕਹਿ ਸਕਦਾ ਕਿ ਇਹਨਾਂ ਦੇ ਆਪਸ ਦੇ ਵਿੱਚ ਕੋਈ ਬਿਜ਼ਨਸ ਦੇ ਹੈਗੇ ਆ ਤਾਲੁਕਾਤ, ਪਰ ਇਹਨਾਂ ਦੇ ਹੁੰਦੇ ਆ। ਵੈਸੇ ਮੰਨਣਾ ਨਾ ਮੰਨਣਾ ਚਲੋ ਟਾਈਮ ਦੀ ਗੱਲ ਹੁੰਦੀ ਹੈ ਜਾਂ ਇਹਨਾਂ ਦੇ ਆਪਣੇ ਸੁਭਾਅ ਦੀ ਗੱਲ ਹੁੰਦੀ ਆ। ਕਿਸੇ ਟਾਈਮ ਤੇ ਫਾਸਟਵੇ ਬਾਰੇ ਵੀ ਕਹਿੰਦੇ ਸੀ ਕਿ ਸੁਖਬੀਰ ਸਿੰਘ ਬਾਦਲ ਕਿ ਮੇਰਾ ਇਹਨਾਂ ਨਾਲ ਕੋਈ ਲਾਗਾ ਦੇਗਾ ਨਹੀਂ, ਤੇ ਹੁਣ ਤੇ ਮੰਨ ਗਏ ਆ ਨਾ। ਇੱਕ ਇੰਟਰਵਿਊ ਸੀਗੀ ਜਿਹੜੀ ਜਗਬਾਣੀ ਦੇ ਇੱਕ ਪੂਰੇ ਸਫ਼ੇ ਦੀ ਇੰਟਰਵਿਊ ਸੀ, ਉਹਦੇ ਵਿੱਚ ਸਾਰਾ ਕੁਛ ਮੰਨ ਗਏ ਸੀ ਕਿ ਹਾਂਜੀ ਇਹ ਕਾਰੋਬਾਰ ਸਾਡੇ ਹੀ ਆ। ਤਾਂ ਇੱਕ ਵੇਲੇ ਆ ਕੇ ਫਿਰ ਲੀਡਰ ਮੰਨ ਵੀ ਜਾਂਦੇ ਆ, ਪਰ ਲੀਡਰਾਂ ਦੇ ਕਾਰੋਬਾਰ ਸਾਂਝੇ ਹੁੰਦੇ ਆ, ਕਦੇ ਰਾਜ ਖੁੱਲ ਜਾਂਦੇ ਆ, ਕਦੇ ਰਾਜ ਜਿਹੜੇ ਆ ਗੁੱਝੇ ਰਹਿੰਦੇ ਆ, ਬੱਝੇ ਰਹਿੰਦੇ ਆ। ਪਰ ਮੇਰੇ ਖਿਆਲ ਦੇ ਨਾਲ ਜੇ ਕਾਂਗਰਸ ਨੇ ਕੁਛ ਇਹੋ ਜਿਹਾ ਪ੍ਰਚਾਰਿਆ ਤਾਂ ਕਾਂਗਰਸ ਲਈ ਵੀ ਤੇ ਉਹ ਨੈਗੇਟਿਵ ਹੋ ਸਕਦਾ ਹੈ ਨਾ, ਕਿਉਂਕਿ ਜੇ ਆਪਾਂ ਅੱਜ ਦੀ ਤਾਰੀਖ ਦੇ ਵਿੱਚ ਵੇਖੀਏ ਜਿਹੜਾ ਆਮ ਕਾਮਨ ਬੰਦਾ ਉਹਦੀ ਪਰਸੈਪਸ਼ਨ ਇਹੋ ਜਿਹੀ ਬਣੀ ਪਈ ਆ ਕਿ ਤੇ ਜੀ ਦੇਖੋ ਰਲ ਮਿਲ ਕੇ ਚੱਲਣ ਵਾਲੇ ਦੋਵੇਂ ਦਾ ਲਿਆ। ਤੇ ਜੇ ਆਪਾਂ ਹੁਣ ਕਾਂਗਰਸ ਦੇ ਨੁਕਤੇ ਨਿਗਾਹ ਨਾਲ ਵੇਖੀਏ, ਜੇ ਮੰਨ ਲਓ ਇਹ ਕੋਈ ਖਬਰ ਆਈ ਆ, ਇਸ ਖਬਰ ਦੀ ਬੁਨਿਆਦ ਇਹ ਆ ਕਿ ਕਾਂਗਰਸ ਨੇ ਪ੍ਰਚਾਰ ਕੀਤਾ, ਤਾਂ ਫਿਰ ਦੇਖੋ ਜਾਂ ਕਾਂਗਰਸ ਆਤਮਘਾਤੀ ਸਟੈਪ ਚੁੱਕ ਰਹੀ ਆ ਜਾਂ ਫਿਰ ਕੋਈ ਹੋਰ ਤੀਜਾ ਪ੍ਰਚਾਰ ਕਰ ਰਿਹਾ ਤੇ ਸੁਖਬੀਰ ਸਿੰਘ ਬਾਦਲ ਉਹਨੂੰ ਕਾਂਗਰਸ ਤੇ ਮੜ ਰਹੇ ਆ। ਪਰ ਜੇ ਕਾਂਗਰਸ ਕਰ ਰਹੀ ਤਾਂ ਕਾਂਗਰਸ ਲਈ ਤਾਂ ਆਤਮਘਾਤੀ ਹੈ, ਕਿਉਂਕਿ ਪਰਸੈਪਸ਼ਨ ਤੇ ਇਹੋ ਬਣੀ ਪਈ ਹੈ ਕਿ ਰਲ ਕੇ ਚੱਲਣ ਵਾਲੇ ਲੋਕ ਆ। ਤਾਂ ਮੇਰੇ ਖਿਆਲ ਨਾਲ ਕਾਂਗਰਸ ਇੰਨੀ ਅਨਾੜੀ ਤੇ ਹੈ ਨਹੀਂ ਗੀ, ਕਾਂਗਰਸ ਇੰਨੀ ਅਣਜਾਣ ਤੇ ਹੈ ਨਹੀਂ ਗੀ ਕਿ ਇਹੋ ਜਿਹਾ ਮੌਕਾ ਦੇਗੀ। ਤਾਂ ਹੋ ਸਕਦਾ ਕਿ ਤੂੰ ਗੱਲ ਨਿਕਲੀ ਹੋਵੇ। ਬਾਕੀ ਜੋ ਵੀ ਆ ਵੇਖੋ ਕਾਰੋਬਾਰੀਆਂ ਤੇ ਜੇ ਆਪਾਂ ਫੈਰਿਸ ਤੇ ਚੁੱਕ ਲਈਏ, ਜੇ ਸਾਰੇ ਕਾਰੋਬਾਰ ਕੱਢ ਲਏ ਜਾਣ ਤਾਂ ਕਿਤੇ ਨਾ ਕਿਤੇ ਇਹਨਾਂ ਦੀਆਂ ਇੰਗੜੀਆਂ ਸਿੰਗੜੀਆਂ ਜਿਹੜੀਆਂ ਉਹ ਗਾਂ ਜਾ ਕੇ ਰਲ ਜਾਂਦੀਆਂ। ਜੋ ਕੰਪਨੀਆਂ ਦੇ ਵਿੱਚ ਸ਼ੇਅਰ ਕਿਹਦੇ ਆ, ਤੁਸੀਂ ਹੋਰ ਛੱਡੋ, ਸ਼ਰਾਬ ਦੇ ਕਾਰੋਬਾਰ ਨੂੰ ਲੈ ਲਓ, ਉਹਦੀ ਸਾਰੀ ਡਿਟੇਲ ਕਢਾ ਲਓ, ਸਭ ਪਤਾ ਲੱਗ ਜੂਗਾ ਕਿ ਇੱਕ ਕਾਰੋਬਾਰ ਦੇ ਵਿੱਚ ਜਿਹੜੇ ਵੱਡੇ ਖਿਡਾਰੀ ਆ ਉਹ ਕੌਣ ਆ। ਤਾਂ ਉਹ ਠੀਕ ਆ ਕਿ ਸਾਹਮਣੇ ਜੱਫੀ ਪਾ ਕੇ ਨਹੀਂ ਤੁਰਦੇ, ਪਰ ਅੰਦਰ ਖਾਤੇ ਕਿਤੇ ਨਾ ਕਿਤੇ ਤਾਰਾਂ ਜੁੜੀਆਂ ਹੁੰਦੀਆਂ ਕਿ ਇਸ ਸਰਕਲ ਨੂੰ ਤੁਸੀਂ ਸਾਂਭ ਲਿਓ, ਇਸ ਸਰਕਲ ਨੂੰ ਆਪਾਂ ਸਾਂਭ ਲਾਂਗੇ। ਇੱਦਾਂ ਵੀ ਹੋ ਜਾਂਦਾ। ਕਈ ਵਾਰ ਸ਼ਿਵਲਾਲ ਡੋਡਾ ਵਰਗਾ ਬੰਦਾ ਜਿਹੜਾ ਉਹ ਬੈਠਾ ਹੁੰਦਾ ਫਿਰੋਜ਼ਪੁਰ ਜੇਲ੍ਹ ਦੇ ਵਿੱਚ, ਤੇ ਇਹਨਾਂ ਕੋਲ ਠੇਕਿਆਂ ਦੀ ਨਿਲਾਮੀ ਦਾ ਪੈਸਾ ਘੱਟ ਆਉਂਦਾ ਤੇ ਇੱਕ ਸਪੈਸ਼ਲ ਅਫਸਰ ਜਾਂਦਾ ਉਹਦੇ ਗੋਡੇ ਦੇ ਮੁੱਢ ਬਹਿ ਕੇ ਕਹਿੰਦਾ ਕਿ ਨਹੀਂ ਜੀ ਬੋਲੀ ਦਿਓ। ਇਹਨੂੰ ਕੀ ਸਮਝੋਗੇ ਤੁਸੀਂ? ਖੈਰ ਜੋ ਵੀ ਹੈ ਵਧੀਆ ਰੋਮਾਂਚਕਾਰੀ ਮੈਚ ਚੱਲਣ ਡਿਆ, ਲੋਕਾਂ ਦਾ ਖੂਬ ਦਿਲ ਲੱਗਣ ਡਿਆ। ਲੋਕੀ ਵੀ ਕਹਿੰਦੇ ਮੁੱਦਿਆਂ ਤੋਂ ਆਪਾਂ ਕੀ ਲੈਣਾ, ਆਹ ਜਿਹੜੇ ਸਿਆਸੀ ਗੱਡੇ ਮੁਰਦੇ ਆ ਇਹਨਾਂ ਨਾਲ ਕੰਮ ਚਲਾਈ ਚੱਲਦੇ ਆ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਆਪਾਂ ਗੱਲ ਕਰਦੇ, ਕਹਿੰਦੇ ਪੰਥ ਵਿੱਚੋਂ ਛੇਕਿਆਂ ਨੂੰ ਵਾਪਸੀ ਦਾ ਮਿਲ ਸਕਦਾ ਹੈ ਮੌਕਾ। ਆਫਰ ਹੈ ਮੇਰੇ ਖਿਆਲ ਦੇ ਨਾਲ ਖਾਸ ਮੌਕੇ ਦੀ, ਔਰ ਇਹ ਹੈ
ਜਿਹੜੀ 550ਵੇਂ ਗੁਰਪੁਰਬ ਦੇ ਇੱਕ ਬਹੁਤ ਵੱਡੀ ਇੱਕ ਮਿਲ ਰਹੀ ਆਫਰ, ਉਹ ਮੌਕਾ ਹੈ, ਇੱਕ ਇਤਿਹਾਸਿਕ ਲਮਹਾ ਹੈ। ਤਾਂ ਮੇਰੇ ਖਿਆਲ ਦੇ ਨਾਲ ਇਸ ਮਾਮਲੇ ਦਾ ਕੋਈ ਫਾਇਦਾ ਚੁੱਕੇ ਜਾਂ ਨਾ ਚੁੱਕੇ, ਦੋ ਚਰਚਿਤ ਨਾਂ ਜਿਹੜੇ ਉਹ ਜ਼ਰੂਰ ਇਸ ਆਫਰ ਦਾ ਫਾਇਦਾ ਚੁੱਕਣ ਦਾ ਯਤਨ ਕਰਨਗੇ। ਉਹਨਾਂ ਦੇ ਵਿੱਚੋਂ ਇੱਕ ਹੈਗਾ ਸੁੱਚਾ ਸਿੰਘ ਲੰਗਾਹ ਤੇ ਦੂਸਰਾ ਹੈਗਾ ਫਿਰ ਚਰਨਜੀਤ ਸਿੰਘ ਚੱਢਾ। ਉਹ ਨਾਂ ਹੀ ਦੱਸ ਦਿੱਤੇ ਆ, ਇਹ ਕਿਉਂ ਛੇਕੇ ਗਿਆ ਸੀ ਕੰਮ ਦੱਸਣ ਦੀ ਮੈਨੂੰ ਲੱਗਦਾ ਕਿ ਲੋੜ ਨਹੀਂ ਪੈਣੀ। ਤਾਂ ਖੈਰ ਸਭ ਤੋਂ ਜ਼ਿਆਦਾ ਜੇ ਨੁਕਸਾਨ ਹੋਇਆ ਅੱਜ ਦੀ ਆਪਾਂ ਘੜੀ ਦੇ ਵਿੱਚ ਵੇਖੀਏ ਤਾਂ ਸੁੱਚਾ ਸਿੰਘ ਲੰਗਾਹ ਦਾ ਨੁਕਸਾਨ ਹੋਇਆ। ਕਿੱਥੇ ਦੇਖੋ, ਉਹ ਅਕਾਲੀ ਸਫਾਂ ਦਾ ਮੋਹਰੀ ਸੀਗਾ, ਬਹੁਤ ਵੱਡੀ ਇੱਕ ਸੰਭਾਵਨਾ ਸੀਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ SGPC ਦੇ ਵਿੱਚ ਵੱਡਾ ਅਹੁਦਾ ਲੈ ਸਕਦਾ। ਤਾਂ ਕਿੱਥੇ ਅੱਜ ਦੀ ਤਾਰੀਖ ਦੇ ਵਿੱਚ ਉਹ ਖੁੱਲ੍ਹ ਕੇ ਅਕਾਲੀਆਂ ਦੇ ਨਾਲ ਚੱਲ ਵੀ ਨਹੀਂ ਸਕਦਾ, ਸਟੇਜ ਵੀ ਨਹੀਂ ਸਾਂਝੀ ਕਰ ਸਕਦਾ, ਕਿਉਂਕਿ ਦੇਖੋ ਹੈ ਤੇ ਉਹ ਅਕਾਲੀ ਆ, ਰਹਿਣਾ ਵੀ ਉਹਨੇ ਸ਼ਾਇਦ ਅਕਾਲੀ ਆ, ਅਕਾਲੀ ਦਲ ਨੇ ਜਿੱਤਾ ਵੀ ਬਹੁਤ ਕੁਛ ਆ, ਪਰ ਸਮੱਸਿਆ ਪੈ ਗਈ ਕਿ ਧਾਰਮਿਕ ਅਦਾਲਤ ਨੇ ਉਹਨੂੰ ਦੋਸ਼ੀ ਕਰਾਰ ਦਿੱਤਾ। ਹਾਲਾਂਕਿ ਹੁਣ ਉਹ ਤਰਕ ਦਿੰਦਾ ਹੈ ਕਿ ਜਦੋਂ ਦੁਨਿਆਵੀ ਅਦਾਲਤ ਨੇ ਮੈਨੂੰ ਦੋਸ਼ ਮੁਕਤ ਕਰ ਦਿੱਤਾ ਤਾਂ ਫਿਰ ਧਾਰਮਿਕ ਅਦਾਲਤ ਵੱਲੋਂ ਵੀ ਮੇਰੇ ਤੇ ਰਹਿਮ ਕਰਨਾ ਚਾਹੀਦਾ। ਦੱਸਦੇ ਆ ਕਿ ਜਿਵੇਂ ਹੀ ਅਕਾਲ ਤਖਤ ਦੇ ਜਥੇਦਾਰ ਸਿੰਘ ਸਾਹਿਬ ਯਾਨੀ ਹਰਪ੍ਰੀਤ ਸਿੰਘ ਜੀ ਨੇ ਇਹ ਐਲਾਨ ਕੀਤਾ ਕਿ ਜਿੰਨੇ ਵੀ ਪੰਥ ਚੋਂ ਛੇਕੇ ਗਏ ਵਿਅਕਤੀ ਆ ਉਹ ਖਿਮਾ ਯਾਚਨਾ ਕਰਨ ਤੇ ਖਿਮਾ ਯਾਚਨਾ ਬਾਰੇ ਫਿਰ ਵਿਚਾਰ ਹੋਊਗਾ, ਉਹਨਾਂ ਦੀ ਪੰਥ 'ਚ ਵਾਪਸੀ ਹੋ ਸਕਦੀ ਹੈ। ਜੇ ਕੋਈ ਚਲਾਣਾ ਕਰ ਗਿਆ ਇਸ ਦੌਰਾਨ ਤਾਂ ਉਹਦਾ ਪਰਿਵਾਰ ਵਿਸ਼ੇਸ਼ ਤੌਰ ਤੇ ਇਹ ਅਰਜ਼ੋਈ ਕਰ ਸਕਦਾ ਹੈ। ਤਾਂ ਇਹ ਮੌਕਾ, ਵੈਸੇ ਚਲੋ ਮੌਕਾ ਹਰ ਇੱਕ ਨੂੰ ਦੇਣਾ ਚਾਹੀਦਾ, ਜੇ ਕੋਈ ਆਪਣੀ ਭੁੱਲ ਬਖਸ਼ਾਉਂਦਾ ਧਾਰਮਿਕ ਪਰੰਪਰਾਵਾਂ ਦੇ ਅਧੀਨ ਤਾਂ ਠੀਕ ਆ। ਪਰ ਗੱਲ ਇਹ ਆ ਕਿ ਸੁੱਚਾ ਸਿੰਘ ਲੰਗਾਹ ਨੂੰ ਤੇ ਖਾਸ ਤੌਰ ਤੇ ਕੋਈ ਰਾਹਤ ਦੇਣ ਲਈ ਤੇ ਨਹੀਂ ਇੱਦਾਂ ਕੀਤਾ ਜਾ ਰਿਹਾ ਕਿ ਚਲੋ ਸਭ ਨੂੰ ਇੱਕ ਮੌਕਾ ਦੇ ਦਈਏ ਤੇ ਉਹਦੇ ਵਿੱਚੋਂ ਸੁੱਚਾ ਸਿੰਘ ਲੰਗਾਹ ਵਾਲਾ ਮਾਮਲਾ ਅਸੀਂ ਜੇ ਇਕੱਲਿਆਂ ਵਿਚਾਰਾਂਗੇ ਤਾਂ ਥੋੜਾ ਔਖਾ ਹੋ ਜਾਣਾ ਸੀ, ਜੇ ਇੱਦਾਂ ਨਾਲ ਲੰਘਾ ਦਿਆਂਗੇ ਤੇ ਫਿਰ ਸਭ ਕੁਝ ਠੀਕ ਹੋ ਜਾਣਾ। ਤਾਂ ਵੇਖਦੇ ਆ ਕਿ ਸੁੱਚਾ ਸਿੰਘ ਲੰਗਾਹ ਦਾ ਜਿਹੜਾ ਪੱਤਰ ਆਇਆ ਤਾਂ ਕੀ ਉਹ ਪ੍ਰਵਾਨ ਕੀਤਾ ਜਾਂਦਾ ਜਾਂ ਨਹੀਂ। ਤਾਂ ਦੂਸਰੇ ਕਿਹੜੇ ਕਿਹੜੇ ਆਉਂਦੇ ਆ, ਮੰਨ ਲਓ ਚਰਨਜੀਤ ਸਿੰਘ ਚੱਢਾ ਦਾ ਨਾਂ ਆਪਾਂ ਲਿਆ, ਜਿੱਦਾਂ ਸੁੱਚਾ ਸਿੰਘ ਲੰਗਾਹ ਦਾ ਨਾਂ ਲਿਆ, ਕੀ ਹੋਰ ਲੋਕ ਵੀ ਇਸ ਮਾਮਲੇ ਦੇ ਵਿੱਚ ਸਾਹਮਣੇ ਆਉਂਦੇ ਆ ਜਾਂ ਇਹੀ ਲੋਕ ਜਿਹੜੇ ਕਿ ਸਿਆਸਤ ਦੇ ਵਿੱਚ ਜਾਂ ਧਾਰਮਿਕ ਜਥੇਬੰਦੀਆਂ ਦੇ ਵਿੱਚ ਕੋਈ ਨਾਂ ਰੱਖਦੇ, ਮਰਾਤਬਾ ਰੱਖਦੇ, ਇਹੀ ਇਸ ਆਫਰ ਦਾ ਫਾਇਦਾ ਚੁੱਕਣ ਲਈ ਆਉਂਦੇ? ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਵੱਡੇ ਬਾਦਲ ਰਹਿਣਗੇ ਪ੍ਰਚਾਰ ਤੋਂ ਦੂਰ, ਸਿਹਤ ਕਰਕੇ ਇੱਦਾਂ ਕਰ ਰਹੇ ਆ ਜਾਂ ਵੈਸੇ ਹੀ ਹੁਣ ਸਿਆਸਤ ਤੋਂ ਦਿਲਚਸਪੀ ਘਟੀ ਆ? ਦੇਖੋ ਸਿਹਤ ਵੀ ਫਿਰ ਜਿਸ ਉਮਰ ਦੇ ਪੜਾਅ ਤੇ ਆ, ਸਿਹਤ ਵੀ ਕਈ ਵਾਰ ਸਾਥ ਨਹੀਂ ਦਿੰਦੀ। ਬਹੁਤ ਵੱਡੀ ਉਮਰ ਦੇ ਆ, ਵਡੇਰੀ ਉਮਰ ਦੇ ਆ, ਉਸ ਤਰ੍ਹਾਂ ਮੈਂ ਤਾਂ ਕਹਿੰਦਾ ਹੁੰਦਾ ਕਿ ਜੇ ਕਿਸੇ ਨੇ ਫਿਟਨੈਸ ਮੰਤਰ ਲੈਣਾ ਹੋਵੇ ਤੇ ਬਾਦਲ ਸਾਹਿਬ ਤੋਂ ਵਧੀਆ ਕੋਈ ਇਨਸਾਨ ਨਹੀਂ ਹੈਗਾ ਕਿ ਇਸ ਉਮਰ ਦੇ ਵਿੱਚ ਵੀ ਉਹ ਤੁਰੇ ਫਿਰਦੇ ਆ, ਸਿਆਸਤ ਕਰੀ ਜਾਂਦੇ ਆ। ਵੈਸੇ ਸਿਆਸਤਦਾਨ ਤੇ ਇਹੋ ਜਿਹੇ ਵੀ ਹੁੰਦੇ ਆ ਜਿਹੜੇ ਵੀਲ ਚੇਅਰ ਤੇ ਵੀ ਰਾਜਨੀਤੀ ਕਰੀ ਜਾਂਦੇ ਆ, ਭਾਰਤ ਦੇ ਵਿੱਚ ਇਸ ਤਰ੍ਹਾਂ ਦੇ ਹੋਏ ਆ ਰਾਜਨੀਤਿਕ ਲੋਕ। ਪਰ ਵੈਸੇ ਜਿਹੜੇ ਪ੍ਰਕਾਸ਼ ਸਿੰਘ ਬਾਦਲ ਜੀ ਆ, ਇਹ ਕਈ ਵਾਰ ਆਪਣੀ ਸਿਹਤ ਨੂੰ ਬਚਾਅ ਦਾ ਹਥਿਆਰ ਵੀ ਬਣਾ ਜਾਂਦੇ ਆ। ਅਸੈਂਬਲੀ ਦੇ ਵਿੱਚ ਜਦੋਂ ਕਈ ਦੇ ਵਿਸ਼ੇਸ਼ ਮੌਕੇ ਤੇ ਅੜਨਾ ਹੋਵੇ, ਫਸਣਾ ਹੋਵੇ ਜਾਂ ਬਚਣਾ ਹੋਵੇ, ਉਦੋਂ ਵੀ ਸਿਹਤ ਜਿਹੜੀ ਕੰਮ ਆ ਜਾਂਦੀ। ਹਾਲਾਂਕਿ ਬਾਅਦ ਦੇ ਵਿੱਚ ਭਾਵੇਂ ਲੰਬੀ ਦੇ ਵਿੱਚ ਅਫਸੋਸ ਜ਼ਰੂਰ ਪ੍ਰਗਟਾਉਂਦੇ ਹੋਣ ਲੋਕਾਂ ਦੇ ਨਾਲ ਜਿਨ੍ਹਾਂ ਦੀ ਕਿਸੇ ਪਿਆਰੇ ਜੀ ਦੀ ਮੌਤ ਹੋਈ ਆ। ਤਾਂ ਖੈਰ ਪਰ ਇਸ ਮਾਮਲੇ ਦੇ ਵਿੱਚ ਤਾਂ ਇਹੋ ਆ ਰਿਹਾ ਸਾਹਮਣੇ, ਕਿਉਂਕਿ ਡਾਕਟਰ ਦਲਜੀਤ ਸਿੰਘ ਚੀਮਾ ਨੇ ਅਫੀਸ਼ੀਅਲੀ ਕਿਹਾ ਕਿ ਬਾਦਲ ਸਾਹਿਬ ਢਿੱਲੇ ਮੱਠੇ ਆ, ਇਸ ਕਰਕੇ ਚੋਣ ਪ੍ਰਚਾਰ ਤੋਂ ਦੂਰ ਰਹਿਣਗੇ। ਤਾਂ ਵੱਡੀ ਖਬਰ ਆ ਕਿ ਅਕਾਲੀ ਦਲ ਨੂੰ ਉਹਨਾਂ ਦੇ ਜਿਹੜੇ ਸਰਪ੍ਰਸਤ ਹੈ ਉਹਨਾਂ ਦੀਆਂ ਸੇਵਾਵਾਂ ਨਹੀਂ ਮਿਲਣੀਆਂ ਚੋਣ ਪ੍ਰਚਾਰ ਦੇ ਵਿੱਚ, ਔਰ ਨਾ ਉਹ ਹਰਿਆਣੇ 'ਚ ਚੋਣ ਪ੍ਰਚਾਰ ਕਰੂਗੇ ਨਾ ਪੰਜਾਬ ਦੇ ਵਿੱਚ। ਜਦਕਿ ਪੰਜਾਬ ਦੇ ਵਿੱਚ ਤੇ ਅਹਿਮ ਚੋਣ ਸੀ, ਇਹ ਦੇਖਣ ਵਾਲੀ ਗੱਲ ਆ। ਹਰਿਆਣੇ ਦੇ ਵਿੱਚ ਤੇ ਉਹ ਇਸ ਕਰਕੇ ਨਹੀਂ ਜਾਣਗੇ ਕਿ ਰਿਸ਼ਤਾ ਰੇੜਿਆ ਪਿਆ, ਔਰ ਦੂਜੇ ਪਾਸੇ ਚਟਲ ਹੈ ਫੈਮਿਲੀ ਦੇ ਨਾਲ ਇਹਨਾਂ ਦੇ ਰਿਲੇਸ਼ਨ ਬਹੁਤ ਹੀ ਗੂੜ੍ਹੇ ਆ। ਮਤਲਬ ਕਿ ਭਾਜਪਾ ਦੇ ਨਾਲ ਰਿਸ਼ਤਾ ਜਿਹੜਾ ਉਹ ਨਾਜ਼ੁਕ ਦੌਰ ਦੇ ਵਿੱਚ ਆ ਤੇ ਉਹਨਾਂ ਦੇ ਨਾਲ ਰਿਸ਼ਤਾ ਜਿਹੜਾ ਉਹ ਬਹੁਤ ਪੁਰਾਣਾ ਹੈ। ਜੇ ਉਧਰ ਪੱਖ ਪੂਰਨਗੇ ਤਾਂ ਗੱਲ ਉਧਰੋਂ ਜਾਂਦੀ ਆ, ਜੇ ਉਧਰ ਪੱਖ ਪੂਰਨਗੇ ਤੇ ਗੱਲ ਉਧਰ ਜਾਂਦੀ ਆ। ਇਹ ਤੇ ਸਮਝ ਦੇ ਵਿੱਚ ਪੈਂਦਾ। ਔਰ ਇਹਨਾਂ ਨੇ ਅਪੀਲ ਵੀ ਕੀਤੀ ਸੀ ਬਾਕਾਇਦਾ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਕਿ ਮੇਰੇ ਚਾਹੁੰਦੇ ਜੀ ਭਾਜਪਾ ਦੇ ਨਾਲ ਤੋੜ ਵਿਛੋੜਾ ਨਾ ਕੀਤਾ ਜਾਵੇ। ਪਰ ਉਸ ਅਪੀਲ ਤੋਂ ਚੰਦ ਘੰਟੇ ਬਾਅਦ ਹੀ ਸੁਖਬੀਰ ਸਿੰਘ ਬਾਦਲ ਨੇ ਜੋ ਦਲੀਲ ਕੀਤੀ, ਉੱਥੇ ਜੋ ਸੰਬੋਧਨ ਕੀਤਾ, ਉਹ ਸਭ ਨੇ ਸੁਣਿਆ ਹੋਣਾ। ਜਿਹੜਾ ਬਲਕੌਰ ਸਿੰਘ ਪੱਟ ਕੇ ਲੈ ਗਏ ਸੀ ਉਹਦੇ ਬਾਰੇ ਤੇ ਬੋਲ ਹੀ ਦਿੱਤਾ। ਕਹਿੰਦਾ ਕਿ ਜੇ ਕੋਈ ਆਉਂਦਾ ਇੱਧਰ ਬਲਕੌਰ ਸਿੰਘ ਨਾਲ ਜਾਂ ਬਲਕੌਰ ਸਿੰਘ ਖੁਦ ਆਉਂਦਾ ਤੇ ਛਿੱਤਰਾਂ ਨਾਲ ਸਵਾਗਤ ਕਰੋ, ਇਹਦੇ ਛਿੱਤਰ ਜਿਹੜੇ ਆ ਫੋਟੋਆਂ ਦੇ ਮੂਹਰੇ ਪਾਓ।
ਸੋ ਇਸ ਤਰ੍ਹਾਂ ਦੇ ਬਿਆਨ ਜੇ ਨੇ ਉਹ ਆਪਣੇ ਆਪ ਦੇ ਵਿੱਚ ਜੋ ਅਪੀਲ ਸੀਗੀ ਪ੍ਰਕਾਸ਼ ਸਿੰਘ ਬਾਦਲ ਦੀ ਉਹਨੂੰ ਰੱਦ ਕਰਨ ਵਾਲੀ ਗੱਲ ਆ। ਤਾਂ ਖੈਰ ਦੂਜੇ ਪਾਸੇ ਪੰਜਾਬ ਦੇ ਵਿੱਚ ਇਹਨਾਂ ਕੋਲ, ਕਿਉਂਕਿ ਦੇਖੋ ਹੁਣ ਗੋਲਡਨ ਅਪਰਚੁਨਿਟੀ ਹੈ, ਜੇ ਮੰਨ ਲਓ ਇਹ ਦੋਨੇ ਸੀਟਾਂ ਜਿੱਤ ਜਾਂਦੇ ਆ, ਦਾਖਾ ਵਾਲੀ ਜਾਂ ਜਲਾਲਾਬਾਦ ਵਾਲੀ, ਜਾਂ ਜਲਾਲਾਬਾਦ ਵਾਲੀ ਵੀ ਜਿੱਤ ਜਾਂਦੇ ਆ, ਬਹੁਤ ਹੱਦ ਤੱਕ ਜਲਾਲਾਬਾਦ ਵਾਲੀ ਸੀਟ ਜਿਹੜੀ ਆ ਰਿਟੇਨ ਕਰ ਜਾਂਦੇ ਆ, ਤਾਂ ਇਹਨਾਂ ਦੇ ਕੋਲ ਮੌਕਾ ਹੈ। ਜੇ ਉੱਧਰੋਂ ਭਾਜਪਾ ਕੋਈ ਚਮਤਕਾਰ ਕਰ ਜਾਂਦੀ ਆ ਤਾਂ ਫਿਰ ਕਹਿ ਸਕਦੇ ਆ ਕਿ ਨਹੀਂ ਜੀ ਦੇਖੋ ਅਸੀਂ ਰਿਵਾਈਵਲ ਦੇ ਵਿੱਚ ਆ ਗਏ ਹਾਂ। ਪਰ ਦੂਸਰੇ ਪਾਸੇ ਹੁਣ ਜੇ ਵੇਖੀਏ ਤੇ ਇਸ ਵੇਲੇ ਜੋ ਹਾਲਾਤ ਬਣੇ ਪਏ ਆ, ਕਿਤੇ ਵੀ ਜਿੱਤ ਦਾ ਜਾਂ ਹਾਰ ਦਾ ਕੋਈ ਬੰਦਾ ਜਿਹੜਾ ਉਹ ਸਪਸ਼ਟ ਤੌਰ ਤੇ ਦਾਅਵਾ ਤੇ ਨਹੀਂ ਕਰ ਸਕਦਾ। ਪਰ ਪ੍ਰਕਾਸ਼ ਸਿੰਘ ਬਾਦਲ ਵਰਗਾ ਨੇਤਾ ਜਿਹਦੀ ਜ਼ਮੀਨੀ ਪੱਧਰ ਤੇ ਬਹੁਤ ਜ਼ਿਆਦਾ ਵੱਡੀ ਪਹੁੰਚ ਆ, ਉਹ ਪਾਸੇ ਰਹੇ, ਲਾਂਭੇ ਰਹੇ, ਮੇਰੇ ਖਿਆਲ ਦੇ ਨਾਲ ਕਿਤੇ ਨਾ ਕਿਤੇ ਫਿਰ ਮੰਨਣਾ ਪਏਗਾ ਕਿ ਸਿਹਤ ਦਾ ਇੱਕ ਕਾਰਨ ਹੋ ਸਕਦਾ। ਨਹੀਂ ਤੇ ਜੇ ਮੰਨ ਲਓ ਠੀਕ ਨੇ, ਤੰਦਰੁਸਤ ਨੇ, ਪ੍ਰਚਾਰ ਕਰ ਸਕਦੇ, ਜਿੰਨਾ ਕੋ ਅੱਗੇ ਤੋਰਾ ਫੇਰਾ ਕਰ ਲੈਂਦੇ ਆ, ਤੇ ਜੇ ਫਿਰ ਵੀ ਸੇਵਾਵਾਂ ਨਹੀਂ ਲਈਆਂ ਜਾ ਰਹੀਆਂ ਤਾਂ ਫਿਰ ਵਾਕਿਆ ਹੀ ਸੋਚਣ ਵਾਲੀ ਗੱਲ ਆ ਕਿ ਉਹ ਆਪ ਨਹੀਂ ਆ ਰਹੇ ਜਾਂ ਅੱਜ ਕੱਲ੍ਹ ਦੀ ਤੁਹਾਨੂੰ ਪਤਾ ਮੁੰਡੇ ਖੁੰਡੇ ਜਿਹੜੇ ਜਾਂ ਉਹ ਹੀ ਓਵਰ ਕੌਨਫੀਡੈਂਟ ਹੋਏ ਪਏ। ਜੀ 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 ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਤੇ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸੋ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਵੀ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਸਤਿ ਸ਼੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ।